ਜਿਹੜੀ ਗੱਲ ਕਰੀਏ CNN ਵਾਲੇ ਕਹਿੰਦੇ ਵੀ ਇਹ ਰਿਪੋਰਟ ਕਰ ਰਹੇ ਆ ਵੀ ਜਿਹੜੀ ਯੂਐਸ ਦੀ ਇੰਟੈਲੀਜੈਂਸ ਆ ਉਹਨਾਂ ਦੀ ਨਵੀਂ ਅਸੈਸਮੈਂਟ ਸਾਹਮਣੇ ਆਈ ਆ ਵੀ ਈਰਾਨ ਮਿਜ਼ਾਈਲ ਲਾਂਚਿੰਗ ਕੈਪੇਬਿਲਿਟੀ ਉਹਨਾਂ ਦੀ ਕਿੰਨੀ ਕੁ ਹੈਗੀ ਆ। ਪਿਛਲੇ 5 ਹਫ਼ਤਿਆਂ ਦੇ ਵਿੱਚ ਲਗਾਤਾਰ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਹਜ਼ਾਰਾਂ ਹੀ ਬੰਬ ਇਹਨਾਂ ਦੇ ਉੱਤੇ ਸੁੱਟੇ ਜਾਣ ਤੋਂ ਬਾਅਦ ਚ ਵੀ ਜਿਹੜਾ ਇਹ ਮੰਨਿਆ ਜਾ ਰਿਹਾ ਯੂਐਸ ਦੀ ਇੰਟੈਲੀਜੈਂਸ ਇਹ ਅਸੈਸ ਕਰ ਰਹੀ ਆ ਵੀ ਈਰਾਨ ਦੇ ਕੋਲ ਅਜੇ ਵੀ ਅੱਧੀ ਕੁ ਕੈਪੇਬਿਲਿਟੀ ਬਾਕੀ ਆ, ਸਿਗਨੀਫੀਕੈਂਟ ਮਿਜ਼ਾਈਲ ਲਾਂਚਿੰਗ ਕੈਪੇਬਿਲਿਟੀ ਮੇਨਟੇਨ ਕਰ ਰਹੇ ਆ। ਤੇ ਜਿਹੜੇ ਡਰੋਨਸ ਆ ਉਹ ਵੀ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਹਨਾਂ ਦੇ ਕੋਲ ਅਜੇ ਵੀ ਪਏ ਹੈਗੇ ਨੇ। ਜਿਹੜੇ ਈਰਾਨ ਦੇ ਬਾਬਤ ਆ ਜਿਹੜੀ ਇੰਟੈਲੀਜੈਂਸ ਯੂਐਸ ਦੀ ਇੰਟੈਲੀਜੈਂਸ ਏਜੰਸੀਜ਼ ਆ, ਤਕਰੀਬਨ 18 ਏਜੰਸੀਜ਼ ਦੇ ਸੁਮੇਲ ਦੇ ਨਾਲ ਜਿਹੜੀ ਯੂਐਸ ਦੀ ਇੰਟੈਲੀਜੈਂਸ ਦਾ ਓਵਰਆਲ ਅਪਰੈਟਿਸ ਜਿਹੜਾ ਉਹ ਚੱਲਦਾ ਆ, ਤੇ ਉਹਨਾਂ ਦੀ ਜਿਹੜੀ ਨਵੀਂ ਅਸੈਸਮੈਂਟ ਇਹ ਕਹਿ ਰਹੀ ਆ। ਕਹਿੰਦੇ ਵੀ ਕਈ ਲਾਂਚਰ ਨੋ ਡਾਊਟ ਇਨਐਕਸੈਸਿਬਲ ਉਹਨਾਂ ਦੇ ਹੈਗੇ ਆ, ਕਈ ਤਾਂ ਉਹਨਾਂ ਦੇ ਬੈਰੀਡ ਨੇ ਅੰਡਰਗਰਾਉਂਡ, ਜਿਹਦੇ ਨਾਲ ਸਟ੍ਰਾਈਕਸ ਕਰਨ ਦੇ ਬਾਵਜੂਦ ਵੀ ਉਹ ਡਿਸਟਰੋਏ ਇਹਨਾਂ ਦੇ ਕੋਲੋਂ ਨਹੀਂ ਹੋਏ ਹੈਗੇ। ਸੋ ਇਹ ਹੁਣ ਪਤਾ ਜਿਹੜਾ ਉਹ ਲੱਗ ਰਿਹਾ, ਕਹਿੰਦੇ ਵੀ ਰਫਲੀ 50% ਮੁਲਕ ਦੀ ਜਿਹੜੀ ਡਰੋਨ ਕੈਪੇਬਿਲਿਟੀ ਤੇ ਜਿਹੜੀ ਮਿਜ਼ਾਈਲ ਕੈਪੇਬਿਲਿਟੀ ਆ ਉਹ ਅਜੇ ਵੀ ਬਰਕਰਾਰ ਹੈਗੀ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਇਸੇ ਲਈ ਕਹਿੰਦੇ ਵੀ ਇਹ ਦੇਖਿਆ ਜਿਹੜਾ ਉਹ ਗਿਆ ਆ ਵੀ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਜਿਹੜਾ ਸ਼ਿਪਿੰਗ ਦਾ ਟ੍ਰੈਫਿਕ ਆ ਇਸ ਦੇ ਉੱਤੇ ਈਰਾਨ ਵਾਲੇ ਇੱਕ ਹਿਸਾਬ ਦੇ ਨਾਲ ਆਪਣਾ ਕਬਜ਼ਾ ਹੀ ਕਰੀ ਬੈਠੇ ਹੈਗੇ ਆ। ਸੋ ਹੁਣ ਜੇ ਟਰੰਪ ਹੋਣੀ ਜਿੱਦਾਂ ਕਹਿੰਦੇ ਵੀ ਅਸੀਂ ਨਹੀਂ ਸਟ੍ਰੇਟ ਆਫ ਹਾਰਮੋਜ਼ ਨੂੰ ਖਲਵਾਉਣਾ, ਉਦਾਂ ਹੀ ਲੜਾਈ ਬੰਦ ਕਰਕੇ ਜਿਹੜੀ ਉਹ ਆ ਜਾਣੀ ਆ, ਸੋ ਤੁਸੀਂ ਈਰਾਨ ਦਾ ਕਬਜ਼ਾ ਪੱਕਿਆਂ ਕਰਕੇ ਉੱਥੇ ਜਿਹੜੇ ਉਹ ਆ ਜਾਓਗੇ। ਈਰਾਨ ਦੀ 에ਅਰ ਫੋਰਸ ਕਹਿੰਦੇ ਜੀ ਨਸ਼ਟ ਕਰਤੀ ਆ, ਨੇਵੀ ਜਿਹੜੀ ਨਸ਼ਟ ਕਰਤੀ ਉਹ ਤਾਂ ਪਹਿਲਾਂ ਹੀ ਨਾ ਮਾਤਰ ਸੀਗੀ, ਉਹਦਾ ਕਹਿਣ ਦੇ ਮੁਤਾਬਕ ਨਹੀਂ ਸੀ। 1970-80s ਦੇ ਵਿੱਚ ਅਮਰੀਕਾ ਦੇ ਦੁਆਰਾ ਹੀ ਇਹਨਾਂ ਦੀ ਜਿਹੜੀ ਸੋ ਕਾਲਡ 에ਅਰ ਫੋਰਸ ਆ ਉਹ ਬਣਾਈ ਗਈ ਸੀ। ਉਹ ਤਾਂ ਪਹਿਲਾਂ ਹੀ ਪਾਰਟਸ ਦੇ ਲਈ ਕਹਿ ਲਓ ਵੀ ਨਾ ਮਾਤਰ ਚੱਲਣ ਵਾਲੀ ਸੀ, ਉਹ ਉਹਨਾਂ ਨੇ ਖਤਮ ਕਰਤੀ ਆ, ਤੇ ਨੇਵੀ ਵੀ ਬਸ ਕੁਛ ਉਸੇ ਤਰੀਕੇ ਦੀ ਹੀ ਜਿਹੜੀ ਉਹ ਸੀਗੀ। ਪਰ ਅਜੇ ਜਿਹੜੀ ਇਹਨਾਂ ਦੀ ਮਿਜ਼ਾਈਲ ਤੇ ਡਰੋਨ ਲਾਂਚਿੰਗ ਕੈਪੇਬਿਲਿਟੀ ਆ ਉਹਦੇ ਉੱਤੇ ਪੂਰੀ ਤਰ੍ਹਾਂ ਮਾਰ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੇ ਹੈਗੇ। ਯੂਐਸ ਨੇ ਬੁੱਧਵਾਰ ਤੱਕ 12,300 ਟਾਰਗੇਟ ਈਰਾਨ ਦੇ ਵਿੱਚ ਉਹਨਾਂ ਉੱਤੇ ਹਮਲਾ ਕੀਤਾ। ਯੂਐਸ ਸੈਂਟਰਲ ਕਮਾਂਡ ਦੇ ਇਹ ਆંકੜੇ ਸਾਹਮਣੇ ਆਏ ਆ। 15,000 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਉੱਤੇ ਇਜ਼ਰਾਈਲ ਨੇ ਹੁਣ ਤੱਕ ਹਮਲਾ ਜਿਹੜਾ ਉਹ ਕਰ ਚੁੱਕੇ ਹੈਗੇ ਆ। ਪਰ ਯੂਐਸ ਦੀ ਇੰਟੈਲੀਜੈਂਸ ਮੰਨਦੀ ਆ ਅਜੇ ਵੀ ਅੱਧੇ ਤੋਂ ਵੱਧ ਜਿਹੜੀ ਕੈਪੇਬਿਲਿਟੀ ਸਮਰੱਥਾ ਆ ਉਹ ਈਰਾਨ ਦੀ ਬਰਕਰਾਰ ਹੈਗੀ ਆ। ਜਿਹੜੀ ਗੱਲ ਕਰੀਏ CNN ਵਾਲੇ ਕਹਿੰਦੇ ਵੀ ਇਹ ਰਿਪੋਰਟ ਕਰ ਰਹੇ ਆ ਵੀ ਜਿਹੜੀ ਯੂਐਸ ਦੀ ਇੰਟੈਲੀਜੈਂਸ ਆ ਉਹਨਾਂ ਦੀ ਨਵੀਂ ਅਸੈਸਮੈਂਟ ਸਾਹਮਣੇ ਆਈ ਆ ਵੀ ਈਰਾਨ ਮਿਜ਼ਾਈਲ ਲਾਂਚਿੰਗ ਕੈਪੇਬਿਲਿਟੀ ਉਹਨਾਂ ਦੀ ਕਿੰਨੀ ਕੁ ਹੈਗੀ ਆ। ਪਿਛਲੇ 5 ਹਫ਼ਤਿਆਂ ਦੇ ਵਿੱਚ ਲਗਾਤਾਰ ਅਮਰੀਕਾ ਤੇ ਇਜ਼ਰਾਈਲ ਦੇ ਦੁਆਰਾ ਹਜ਼ਾਰਾਂ ਹੀ ਬੰਬ ਇਹਨਾਂ ਦੇ ਉੱਤੇ ਸੁੱਟੇ ਜਾਣ ਤੋਂ ਬਾਅਦ ਚ ਵੀ ਜਿਹੜਾ ਇਹ ਮੰਨਿਆ ਜਾ ਰਿਹਾ ਯੂਐਸ ਦੀ ਇੰਟੈਲੀਜੈਂਸ ਇਹ ਅਸੈਸ ਕਰ ਰਹੀ ਆ ਵੀ ਈਰਾਨ ਦੇ ਕੋਲ ਅਜੇ ਵੀ ਅੱਧੀ ਕੁ ਕੈਪੇਬਿਲਿਟੀ ਬਾਕੀ ਆ, ਸਿਗਨੀਫੀਕੈਂਟ ਮਿਜ਼ਾਈਲ ਲਾਂਚਿੰਗ ਕੈਪੇਬਿਲਿਟੀ ਮੇਨਟੇਨ ਕਰ ਰਹੇ ਆ। ਤੇ ਜਿਹੜੇ ਡਰੋਨਸ ਆ ਉਹ ਵੀ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਹਨਾਂ ਦੇ ਕੋਲ ਅਜੇ ਵੀ ਪਏ ਹੈਗੇ ਨੇ। ਸੋ ਜਿਹੜੇ ਈਰਾਨ ਦੇ ਬਾਬਤ ਆ ਜਿਹੜੀ ਇੰਟੈਲੀਜੈਂਸ ਯੂਐਸ ਦੀ ਇੰਟੈਲੀਜੈਂਸ ਏਜੰਸੀਜ਼ ਆ, ਤਕਰੀਬਨ 18 ਏਜੰਸੀਜ਼ ਦੇ ਸੁਮੇਲ ਦੇ ਨਾਲ ਜਿਹੜੀ ਯੂਐਸ ਦੀ ਇੰਟੈਲੀਜੈਂਸ ਦਾ ਓਵਰਆਲ ਅਪਰੈਟਿਸ ਜਿਹੜਾ ਉਹ ਚੱਲਦਾ ਆ, ਤੇ ਉਹਨਾਂ ਦੀ ਜਿਹੜੀ ਨਵੀਂ ਅਸੈਸਮੈਂਟ ਇਹ ਕਹਿ ਰਹੀ ਆ। ਕਹਿੰਦੇ ਵੀ ਕਈ ਲਾਂਚਰ ਨੋ ਡਾਊਟ ਇਨਐਕਸੈਸਿਬਲ ਉਹਨਾਂ ਦੇ ਹੈਗੇ ਆ, ਕਈ ਤਾਂ ਉਹਨਾਂ ਦੇ ਬੈਰੀਡ ਨੇ ਅੰਡਰਗਰਾਉਂਡ, ਜਿਹਦੇ ਨਾਲ ਸਟ੍ਰਾਈਕਸ ਕਰਨ ਦੇ ਬਾਵਜੂਦ ਵੀ ਉਹ ਡਿਸਟਰੋਏ ਇਹਨਾਂ ਦੇ ਕੋਲੋਂ ਨਹੀਂ ਹੋਏ ਹੈਗੇ। ਸੋ ਇਹ ਹੁਣ ਪਤਾ ਜਿਹੜਾ ਉਹ ਲੱਗ ਰਿਹਾ, ਕਹਿੰਦੇ ਵੀ ਰਫਲੀ 50% ਮੁਲਕ ਦੀ ਜਿਹੜੀ ਡਰੋਨ ਕੈਪੇਬਿਲਿਟੀ ਤੇ ਜਿਹੜੀ ਮਿਜ਼ਾਈਲ ਕੈਪੇਬਿਲਿਟੀ ਆ ਉਹ ਅਜੇ ਵੀ ਬਰਕਰਾਰ ਹੈਗੀ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਇਸੇ ਲਈ ਕਹਿੰਦੇ ਵੀ ਇਹ ਦੇਖਿਆ ਜਿਹੜਾ ਉਹ ਗਿਆ ਆ ਵੀ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਜਿਹੜਾ ਸ਼ਿਪਿੰਗ ਦਾ ਟ੍ਰੈਫਿਕ ਆ ਇਸ ਦੇ ਉੱਤੇ ਈਰਾਨ ਵਾਲੇ ਇੱਕ ਹਿਸਾਬ ਦੇ ਨਾਲ ਆਪਣਾ ਕਬਜ਼ਾ ਹੀ ਕਰੀ ਬੈਠੇ ਹੈਗੇ ਆ। ਸੋ ਹੁਣ ਜੇ ਟਰੰਪ ਹੋਣੀ ਜਿੱਦਾਂ ਕਹਿੰਦੇ ਵੀ ਅਸੀਂ ਨਹੀਂ ਸਟ੍ਰੇਟ ਆਫ ਹਾਰਮੋਜ਼ ਨੂੰ ਖਲਵਾਉਣਾ, ਉਦਾਂ ਹੀ ਲੜਾਈ ਬੰਦ ਕਰਕੇ ਜਿਹੜੀ ਉਹ ਆ ਜਾਣੀ ਆ, ਸੋ ਤੁਸੀਂ ਈਰਾਨ ਦਾ ਕਬਜ਼ਾ ਪੱਕਿਆਂ ਕਰਕੇ ਉੱਥੇ ਜਿਹੜੇ ਉਹ ਆ ਜਾਓਗੇ। ਈਰਾਨ ਦੀ 에ਅਰ ਫੋਰਸ ਕਹਿੰਦੇ ਜੀ ਨਸ਼ਟ ਕਰਤੀ ਆ, ਨੇਵੀ ਜਿਹੜੀ ਨਸ਼ਟ ਕਰਤੀ ਉਹ ਤਾਂ ਪਹਿਲਾਂ ਹੀ ਨਾ ਮਾਤਰ ਸੀਗੀ, ਉਹਦਾ ਕਹਿਣ ਦੇ ਮੁਤਾਬਕ ਨਹੀਂ ਸੀ।
1970-80s ਦੇ ਵਿੱਚ ਅਮਰੀਕਾ ਦੇ ਦੁਆਰਾ ਹੀ ਇਹਨਾਂ ਦੀ ਜਿਹੜੀ ਸੋ ਕਾਲਡ 에ਅਰ ਫੋਰਸ ਆ ਉਹ ਬਣਾਈ ਗਈ ਸੀ। ਉਹ ਤਾਂ ਪਹਿਲਾਂ ਹੀ ਪਾਰਟਸ ਦੇ ਲਈ ਕਹਿ ਲਓ ਵੀ ਨਾ ਮਾਤਰ ਚੱਲਣ ਵਾਲੀ ਸੀ, ਉਹ ਉਹਨਾਂ ਨੇ ਖਤਮ ਕਰਤੀ ਆ ਤੇ ਨੇਵੀ ਵੀ ਬਸ ਕੁਛ ਉਸੇ ਤਰੀਕੇ ਦੀ ਹੀ ਜਿਹੜੀ ਉਹ ਸੀਗੀ। ਪਰ ਅਜੇ ਜਿਹੜੀ ਇਹਨਾਂ ਦੀ ਮਿਜ਼ਾਈਲ ਤੇ ਡਰੋਨ ਲਾਂਚਿੰਗ ਕੈਪੇਬਿਲਿਟੀ ਆ ਉਹਦੇ ਉੱਤੇ ਪੂਰੀ ਤਰ੍ਹਾਂ ਮਾਰ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੇ ਹੈਗੇ। ਯੂਐਸ ਨੇ ਬੁੱਧਵਾਰ ਤੱਕ 12,300 ਟਾਰਗੇਟ ਈਰਾਨ ਦੇ ਵਿੱਚ ਉਹਨਾਂ ਉੱਤੇ ਹਮਲਾ ਕੀਤਾ। ਯੂਐਸ ਸੈਂਟਰਲ ਕਮਾਂਡ ਦੇ ਇਹ ਆંકੜੇ ਸਾਹਮਣੇ ਆਏ ਆ। 15,000 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਉੱਤੇ ਇਜ਼ਰਾਈਲ ਨੇ ਹੁਣ ਤੱਕ ਹਮਲਾ ਜਿਹੜਾ ਉਹ ਕਰ ਚੁੱਕੇ ਹੈਗੇ ਆ। ਪਰ ਯੂਐਸ ਦੀ ਇੰਟੈਲੀਜੈਂਸ ਮੰਨਦੀ ਆ ਅਜੇ ਵੀ ਅੱਧੇ ਤੋਂ ਵੱਧ ਜਿਹੜੀ ਕੈਪੇਬਿਲਿਟੀ ਸਮਰੱਥਾ ਆ ਉਹ ਈਰਾਨ ਦੀ ਬਰਕਰਾਰ ਹੈਗੀ ਆ।